जुड़ चुके मिंटू गुरसरिया जिमलोट स्टूडियोज़ तो मिंटू जी जी आनू स्वागत है। सत श्री अकाल जी। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਅਜੀਤ ਅਟਵਾਲ 559 374 4541 ਦੇ ਉੱਤੇ। ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਘਰਾਂ ਦੇ ਲੋਨਸ, ਰੀਫਾਈਨੈਂਸ ਦੇ ਲਈ ਮੋਹਨ ਚੀਮਾ ਹੁਣਾਂ ਦੇ ਨਾਲ ਸੰਪਰਕ ਕਰੋ 559 905 2575 559 9052 575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਭਰੋਸੇਮੰਦ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। 4 ਸਾਲ ਗੁਫਾ ਦੇ ਵਿੱਚ ਰਹਿਣ ਤੋਂ ਬਾਅਦ ਦੇ ਵਿੱਚ ਹੁਣ ਮੀਡੀਆ ਸਾਹਮਣੇ ਪ੍ਰਗਟ ਹੋਏ ਕੈਪਟਨ। ਹਾਂਜੀ ਹਾਂਜੀ, ਦੇਖੋ ਇਹ ਵਾਕਿਆ ਅੱਜ ਤੇ ਨਾ ਪੱਤਰਕਾਰ ਨੇ ਵੀ ਇੱਕ ਨੇ ਹੁਜ ਮਾਰੀ, ਕਹਿੰਦਾ ਕਿ ਤੁਸੀਂ ਤੇ ਮਿਲਦੇ ਹੀ ਨਹੀਂ, ਮੀਡੀਆ ਨੂੰ ਮਿਲਦੇ ਹੀ ਨਹੀਂ। ਤੇ ਮੈਂ ਆਖਿਆ ਤੁਹਾਨੂੰ ਕੀ ਮਿਲਣਾ, ਅਗਲਾ ਆਪਣੇ MLA ਨੂੰ ਨਹੀਂ ਮਿਲਦਾ, ਹੁਣ ਉਹ ਮਿਲੂਗਾ। ਵੈਸੇ ਕੌਫੀ ਸਗਲੇ 'ਚ ਬਣਾ ਲੈਣੀ ਆ ਅਤੇ ਉਹ ਫਿਰ ਸਿਪ ਲੋਕਾਂ ਨੂੰ ਪਿਆਉਣ ਆ ਜਾਣਗੇ ਕੌਫੀ ਵਿਦ ਕੈਪਟਨ। ਅਤੇ ਲੋਕ ਮੂੰਹ ਮਿੱਠਾ ਕਰ ਲੈਂਦੇ ਆ ਕੌਫੀ ਵਿਦ ਕੈਪਟਨ ਗੱਲਾਂ ਗੁੱਲਾਂ ਦੇ ਨਾਲ, ਅਤੇ ਫਿਰ ਮੁੜ ਕੇ ਐਸਾ ਮਨ ਖੱਟਾ ਕਰ ਲੈਂਦੇ ਆ ਬਾਅਦ 'ਚ। ਅਤੇ ਫਿਰ ਤੁਹਾਨੂੰ ਪਤਾ ਹੀ ਆ 5 ਸਾਲ ਕਿੱਦਾਂ ਲੰਘਦੇ ਆ। ਹੁਣ ਅੱਗੇ ਦੇਖੋ ਕੀ ਬਣਦਾ, ਪਰ ਅੱਜ ਜੋ ਬਣਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਥੋੜ੍ਹਾ ਜਿਹਾ ਚਲੋ ਵਿਚਾਰਦੇ ਆ। ਦੇਖੋ ਇਹ ਜਿਹੜੀ ਪ੍ਰੈਸ ਕਾਨਫਰੰਸ ਸੀਗੀ 4 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹਨਾਂ ਨੇ ਜਿਹੜੀ ਕੀਤੀ ਆ, ਬੜੀ ਵਿਚਿੱਤਰ ਜੀ ਪ੍ਰੈਸ ਕਾਨਫਰੰਸ ਆਪਾਂ ਆਖ ਸਕਦੇ ਹਾਂ ਇਹਨੂੰ, ਕਿਉਂਕਿ ਉਹਨਾਂ ਨੇ ਦਾਅਵਾ ਕਰ ਦਿੱਤਾ ਕਿ 85% ਅਸੀਂ ਵਾਅਦੇ ਹੀ ਪੂਰੇ ਕਰ ਦਿੱਤੇ ਆ। ਅਤੇ ਉੱਧਰ ਹਰਪਾਲ ਸਿੰਘ ਚੀਮਾ ਬੋਲਿਆ, ਕਹਿੰਦਾ ਨਹੀਂ ਜਨਾਬ, ਉਹਦੀ ਥੋੜ੍ਹਾ ਜਿਹਾ ਕਿਤੇ ਨਾ ਜ਼ੁਬਾਨ ਸਲਿੱਪ ਕਰ ਗਏ ਆ। ਅਸਲ ਦੇ ਵਿੱਚ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਅਸੀਂ 85% ਗੱਪ ਮਾਰ ਰਹੇ ਹਾਂ। ਤਾਂ ਉਹ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਬੋਲਦੇ ਨੇ। ਉੱਧਰ ਅਕਾਲੀ ਦਲ ਕਹਿੰਦਾ ਕਿ 5% ਵੀ ਵਾਅਦੇ ਪੂਰੇ ਨਹੀਂ ਹੋਏ। ਕੈਪਟਨ ਸਾਹਿਬ ਕੈਲਕੂਲੇਸ਼ਨ ਦੁਬਾਰਾ ਕਰੋ, ਕਿਤੇ ਪਹਾੜਾਂ 'ਚ ਚਲੇ ਜਾਓ। ਹੁਣ ਥੋੜ੍ਹਾ ਇੱਧਰ ਟੈਂਪਰੇਚਰ ਵੱਧ ਗਿਆ, ਉਹਨਾਂ ਨੇ ਤਾਂ ਨਹੀਂ ਕਿਹਾ। ਸ਼ਾਇਦ ਇਸ ਤਰ੍ਹਾਂ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਹੋਣਾ ਚਾਹੀਦਾ ਜਿਹਦੇ ਵਿੱਚ ਬੰਦਾ ਬਹੁਤ ਠੰਡੇ ਮੱਤੇ ਨਾਲ, ਠੰਡੇ ਮੌਸਮ ਦੇ ਵਿੱਚ ਜਾਂ ਨਾਲ ਕੁਛ ਤਰਲ ਪਦਾਰਥ ਵੀ ਠੰਡਾ ਲੈ ਕੇ ਸੋਚੇ ਵਿਚਾਰੇ ਕਿ ਵਾਕਿਆ ਇੰਨੇ % ਜਿਹੜੇ ਮੈਂ ਵਾਅਦੇ ਪੂਰੇ ਕਰ ਦਿੱਤੇ ਆ। ਤਾਂ ਖੈਰ ਇਹ ਚਲੋ ਵਾਅਦਿਆਂ 'ਤੇ ਦਾਅਵੇ ਆ ਜਿਹੜੇ ਉਹ ਚੱਲਦੇ ਰਹਿਣੇ ਆ। ਵੱਡੀਆਂ ਗੱਲਾਂ ਜੇ ਆਪਾਂ ਵੇਖੀਏ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਕੀਤੀਆਂ, ਇੱਕ ਤਾਂ ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖਤ ਵਿਰੋਧ ਕੀਤਾ ਗਿਆ। ਖੇਤਰੀਕਰਨ ਤੋਂ ਭਾਵ ਜਿੱਦਾਂ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਇੱਕ ਕਾਨੂੰਨ ਲਿਆਂਦਾ ਸੀਗਾ ਹੁਣੇ ਪਿੱਛੇ ਜਿਹੇ ਕਿ ਇੰਨੇ % ਨੌਕਰੀਆਂ ਵਾਸਤੇ ਜੀ ਸਾਡੇ ਹਰਿਆਣਵੀ ਸ਼ੋਰਿਆਂ ਦਾ ਰਾਖਵਾਂਕਰਨ ਹੋਊਗਾ। ਇਹਦੇ 'ਤੇ ਇਹਨਾਂ ਨੇ ਕਿਹਾ ਕਿ ਪੰਜਾਬੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ, ਫਿਰ ਕਸ਼ਮੀਰ ਅਤੇ ਰਾਜਸਥਾਨ ਵਿੱਚ ਉਹਨਾਂ ਨੂੰ ਅਜਿਹੇ ਅਧਿਕਾਰ ਕਿਉਂ ਨਹੀਂ ਹਨ। ਫਿਰ ਨਾਲੋਂ ਵਾਰਨ ਕਰਦੇ ਆ ਕਿ ਜੇਕਰ ਅਸੀਂ ਖੇਤੀਕਰਨ ਲਾਗੂ ਕਰਾਂਗੇ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਬਿਲਕੁਲ ਇਹਨਾਂ ਦੀ ਗੱਲ ਸਹੀ ਆ, ਅਸੀਂ ਇਸ ਦੇ ਨਾਲ ਮੁਤਫਿਕ ਹਾਂ ਕਿ ਜੇ ਪ੍ਰੋਟੈਕਸ਼ਨਿਜ਼ਮ ਇਸ ਤਰ੍ਹਾਂ ਦਾ ਹੋਏਗਾ ਨੌਕਰੀਆਂ ਨੂੰ, ਇਸ ਤਰ੍ਹਾਂ ਇੱਕ ਸੁਰੱਖਿਆਵਾਦ ਦੀ ਭੂਮਿਕਾ ਜਿਹੜੀ ਆ ਉਹ ਸਾਨੂੰ ਸਿਆਸਤ ਦੇ ਵਿੱਚ ਵੇਖਣ ਨੂੰ ਮਿਲੇਗੀ, ਤਾਂ ਫਿਰ ਹਰੇਕ ਬੰਦਾ ਹੀ ਇਹ ਕਰੇਗਾ। ਔਰ ਚੋਣਾਂ ਦੇ ਵਿੱਚ ਵੀ, ਮੈਨੀਫੈਸਟੋ ਦੇ ਵਿੱਚ ਵੀ ਐਸੇ ਵਾਅਦੇ ਜਿਹੜੇ ਆ ਉਹ ਪਾਉਣ ਦਾ ਚੱਲਣ ਸ਼ੁਰੂ ਹੋ ਜਾਏਗਾ। ਖੈਰ ਦੂਜੀ ਗੱਲ ਉਹਨਾਂ ਨੇ ਕਹੀ ਆ, ਉਹ ਵੈਸੇ ਤੁਹਾਨੂੰ ਪਤਾ ਹੀ ਉਹ ਕੌਮ ਨਹੀਂ ਹੈ ਨਾ, ਵੀ ਮੈਂ ਦੱਸਾਂ ਤੇ ਤੁਸੀਂ ਬੁੱਝ ਹੀ ਜਾਣਾ, ਪਾਕਿਸਤਾਨ ਖਾਲਿਸਤਾਨ। ਤਾਂ ਉਹ ਕਹਿੰਦੇ ਆ ਕਿ ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ। ਮਤਲਬ ਕਿ ਤਲਵਾਰ ਲੈ ਲੈਣਗੇ, ਬਹੁਤ ਭਾਰੀ ਵੱਡੀ ਤਲਵਾਰ ਲੈ ਲੈਣਗੇ, ਅਤੇ ਉੱਧਰੋਂ ਪਠਾਨਕੋਟ ਤੋਂ ਗਸ਼ਤ ਕਰਿਆ ਕਰਨਗੇ ਸਾਰੇ ਬਾਰਡਰ 'ਤੇ, ਆਹ ਗੰਗਾ ਨਗਰ ਵਾਲੇ ਸਾਧੂ ਵਾਲੇ ਬੈਰੀਅਰ ਤੋਂ ਪਰੇ ਤੱਕ
ਤਲਵਾਰ ਘੁਮਾਉਂਦੇ ਜਾਇਆ ਕਰਨਗੇ ਦਿਨ ਰਾਤ ਕਿ ਕੋਈ ਬੰਦਾ ਇੱਧਰੋਂ ਵੜਨ ਹੀ ਨਹੀਂ ਦੇਣਾ। ਮਤਲਬ ਕਿ ਇੱਕ ਇਹ ਵੀ ਆਦਤ ਪੈ ਗਈ ਹੈ ਨਾ ਕਿ ਖਾਲਿਸਤਾਨ ਅਤੇ ਪਾਕਿਸਤਾਨ ਇਹਨਾਂ ਦੋਨਾਂ ਤੋਂ ਬਗੈਰ ਤੇ ਪ੍ਰੈਸ ਕਾਨਫਰੰਸ ਨੇਪਰੇ ਹੀ ਨਹੀਂ ਚੜ੍ਹਨੀ ਸਾਡੀ ਕੋਈ, ਕਿਉਂਕਿ ਮੋਦੀ ਸਾਹਿਬ ਦਾ ਇਲੈਕਸ਼ਨ ਹੀ ਨਹੀਂ ਨੇਪਰੇ ਚੜ੍ਹਦਾ ਪਾਕਿਸਤਾਨ ਤੋਂ ਬਗੈਰ। ਉਹਦੇ ਵਿੱਚੋਂ ਹੀ ਵੋਟਾਂ ਦੀ ਕਮਾਈ ਕਰ ਲੈਂਦੇ ਆ ਅਤੇ ਉੱਦਾਂ ਹੀ ਇਹਨਾਂ ਨੂੰ ਵੀ ਪਤਾ ਕਿ ਹਿੰਦੂ ਭਾਈਚਾਰੇ ਦੀ ਵੋਟ ਆ ਡਰਾਵਿਆਂ ਵਾਲੀ ਪੈਣੀ ਆ, ਇਹੀ ਪਾਈਏ ਕਿਉਂਕਿ ਉਹ ਕਾਰੋਬਾਰੀ ਲੋਕ ਹੈ ਜ਼ਿਆਦਾਤਰ, ਸ਼ਹਿਰੀ ਤਬਕਾ ਉਹਨਾਂ ਦਾ ਸਾਰੀਆਂ ਚੀਜ਼ਾਂ ਨੂੰ ਸਮਝਦਾ ਕਿ ਕੌਣ ਕਿਹੜੇ ਪਾਣੀ 'ਚ ਕਿੱਥੇ ਖੜਾ, ਕਿੰਨਾ ਕੁ ਪਾਣੀ ਉਹਦੇ ਮੋਢਿਆਂ ਗੋਡਿਆਂ 'ਤੇ ਹੈਗਾ। ਸੋ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਇੱਕ ਚੇਤਾਵਨੀ ਦੇ ਰੂਪ 'ਚ ਹੋ ਸਕਦੀਆਂ, ਚੇਤਾ ਸਕਦੇ ਹੋ ਤੁਸੀਂ, ਲੋਕਾਂ ਨੂੰ ਡਰਾ ਸਕਦੇ ਹੋ, ਪਰ ਅਸਲ ਦੇ ਵਿੱਚ ਹੈ ਕੀ ਆ, ਸ਼ੁਰੂ ਤੋਂ ਜਦੋਂ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਇਹਨਾਂ ਨੇ ਪਾਕਿਸਤਾਨ ਦੀ ਦੁਹਾਈ ਦਿੱਤੀ, ਪਾਕਿਸਤਾਨ ਦੀ ਦੁਹਾਈ ਦਿੱਤੀ। ਦੱਸੋ ਪਾਕਿਸਤਾਨ ਨੇ ਕੀ ਕਰ ਦਿੱਤਾ ਕਿਸਾਨ ਸੰਘਰਸ਼ ਦੇ ਵਿੱਚ? ਉਹ ਕਰ ਕੀ ਸਕਦੇ ਆ? ਸਾਡੇ ਲੋਕ ਮੂਰਖ ਆ ਵੀ ਜਿਹੜੇ ਰੋਜੀ ਰੋਟੀ ਦੀ ਲੜਾਈ ਛੱਡ ਕੇ ਤੇ ਉਹਨਾਂ ਦੀ ਲੜਾਈ ਦੇ ਵਿੱਚ ਉਲਝ ਜਾਣਗੇ। ਕਮਾਲ ਦੀਆਂ ਗੱਲਾਂ ਨੇ। ਉਹ ਤਾਂ ਸਗੋਂ ਕਹਿੰਦੇ ਆ ਕਿ ਹਾਂ ਭਾਈ ਅਸੀਂ ਨਖੇੜਾ ਕਰਕੇ ਚੱਲ ਰਹੇ ਹਾਂ, ਸਾਡਾ ਨਿਸ਼ਾਨਾ ਆਪਣਾ ਰਿਜ਼ਕ ਬਚਾਉਣਾ ਹੈ, ਅਸੀਂ ਤੁਹਾਡੀ ਸਿਆਸਤ ਤੋਂ ਕੁਛ ਲੈਣਾ ਦੇਣਾ ਹੀ ਨਹੀਂ ਹੈ। ਦੂਜੀਆਂ ਗੱਲਾਂ ਹੋਰ ਵੀ ਕੁਛ ਕਈਆਂ ਨੇ, ਬੇਅਦਬੀ ਦੇ ਮਾਮਲਿਆਂ 'ਚ SIT ਕਿਸੇ ਵੀ ਖਾਸ ਬੰਦੇ 'ਤੇ ਵਿਅਕਤੀ ਵਿਸ਼ੇਸ਼ 'ਤੇ ਜੇ ਮਾਮਲਾ ਦਰਜ ਕਰਦੀ ਹੈ ਤਾਂ ਮੈਂ ਦਖਲਅੰਦਾਜ਼ੀ ਨਹੀਂ ਕਰੂੰਗਾ। ਤੂੰ ਦਖਲਅੰਦਾਜ਼ੀ ਭਾਈ ਕਾਹਦੀ ਕਰੇਂਗਾ? ਹੁਣ ਤੁਸੀਂ ਆਪ ਹੀ ਸਮਝ ਲਓ ਕਿ ਕੈਸੀ ਸਧਾਰਨ ਪੱਧਰ ਦੀ ਇਹ ਬਿਆਨਬਾਜ਼ੀ ਆ। ਹੁਣ ਦੇਖੋ SIT ਨੇ ਕਿਸੇ ਬੰਦੇ ਦਾ ਨਾਮ ਮੈਂਸ਼ਨ ਕਰ ਦਿੱਤਾ, ਫਰਜ਼ ਕਰੋ ਮੇਰਾ ਕਰ ਦਿੱਤਾ, ਮੇਰਾ ਨਿਬੇੜਾ ਕਿੱਥੇ ਜਾ ਕੇ ਹੋਣਾ? ਕੋਰਟ ਦੇ ਵਿੱਚ। ਮੈਨੂੰ ਕਿਸੇ ਚਾਰਜਸ਼ੀਟ ਦੇ ਵਿੱਚ ਉਹਨਾਂ ਨੇ ਨਾਮਜ਼ਦ ਕਰ ਲਿਆ, ਮੇਰਾ ਨਿਬੇੜਾ ਹੋਣਾ ਹੈ ਜਾ ਕੇ ਮੈਂ ਜ਼ਮਾਨਤ ਕਰਾਊਂਗਾ ਤੇ ਉਸ ਟਰਾਇਲ ਨੂੰ ਫੇਸ ਕਰੂੰਗਾ। ਦੱਸੋ ਕੈਪਟਨ ਅਮਰਿੰਦਰ ਸਿੰਘ ਮੈਨੂੰ ਕੀ ਕਰ ਦੂਗਾ? ਇਹ ਆਪਣੇ ਆਪ ਦੇ ਵਿੱਚ ਬੜੀਆਂ ਮੈਂ ਕਹੂੰਗਾ ਕਿ ਵਿਚਿੱਤਰ ਜਿਹੀਆਂ ਗੱਲਾਂ ਨੇ। ਔਰ SIT ਤੁਹਾਡੇ ਪੁੱਛੇ ਤੋਂ ਬਗੈਰ ਚੱਲਦੀ ਹੋਵੇ, ਐਸਾ ਕਦੇ ਹੋ ਸਕਦਾ? ਚਾਹੇ ਕੋਈ ਵੀ ਹੋਵੇ। ਅਕਾਲੀ ਰਾਜ ਦੇ ਵਿੱਚ ਇੰਨੀਆਂ SITs ਬਣੀਆਂ, ਮੇਰੇ ਖਿਆਲ ਦੇ ਨਾਲ 30-35 ਤੋਂ ਉੱਤੇ ਸੀ। ਉਹ SIT ਨੂੰ ਲੋਕ ਕਹਿੰਦੇ ਸੀ SIT ਦਾ ਮਤਲਬ ਕਿ ਸਿੱਟ, ਇਹ ਮਾਮਲਾ ਜਿਹੜਾ ਰੱਦੀ ਦੀ ਟੋਕਰੀ 'ਚ ਸਿੱਟ। ਤੇ ਕਈ ਕਹਿੰਦੇ ਸੀ ਨਹੀਂ ਓਏ ਇੱਦਾਂ ਨਹੀਂ ਹੈ, ਸਿੱਟ ਦਾ ਮਤਲਬ ਕਿ ਬੈਠ ਜਾਓ, ਬਸ ਮੁੱਦਾ ਜਿਹੜਾ ਉਹ ਐ ਬਰਫ਼ ਦੇ ਵਿੱਚ ਹੀ ਬਹਿ ਗਿਆ। ਸੋ ਇਹੋ ਜਿਹਾ ਸਿੱਟ ਦਾ ਵੀ ਹਾਲ ਆ। ਬਾਕੀ ਉਹਨਾਂ ਨੇ ਕਿਹਾ ਕਿ ਫਿਲਹਾਲ ਕਿਸਾਨੀ ਮਸਲੇ ਦਾ ਹੱਲ ਜੇ ਕੇਂਦਰ ਕਰਦਾ, ਜੋ ਨਜ਼ਰ ਨਹੀਂ ਆ ਰਿਹਾ, ਇਹ ਕਰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਅਸੀਂ ਰਾਸ਼ਟਰਪਤੀ ਨੇ ਜਿਹੜੇ ਬਿੱਲ ਭੇਜੇ ਆ, ਜੋ ਸਹਿਮਤੀ ਨਾ ਦਿੱਤੀ ਉਹ ਅਮੈਂਡਮੈਂਟ ਦੀ, ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਇਹਦਾ ਮਤਲਬ ਕਿ ਗਵਰਨਰ ਵਾਲਾ ਜਿਹੜਾ ਬੋਲਦੇ ਸੀਗੇ ਕਿ ਗਵਰਨਰ ਨਹੀਂ ਭੇਜ ਰਿਹਾ, ਸ਼ਾਇਦ ਉਹਨਾਂ ਨੇ ਭੇਜ ਦਿੱਤੇ ਹੋਣਗੇ। ਜੇ ਨਹੀਂ ਭੇਜੇ ਤਾਂ ਦੁਬਾਰਾ ਤੁਸੀਂ ਉਹ ਬਿੱਲ ਪਾਸ ਕਰਕੇ ਕਿਉਂ ਨਹੀਂ ਭੇਜ ਪਾ ਰਹੇ? ਕਿਉਂਕਿ ਦੂਰੀ ਯਾਰ ਜਦੋਂ ਭੇਜੋਗੇ ਤਾਂ ਗਵਰਨਰ ਨੂੰ ਅੱਗੇ ਰਾਸ਼ਟਰਪਤੀ ਕੋਲ ਭੇਜਣੇ ਪੈਣਗੇ। ਪਰ ਰਾਸ਼ਟਰਪਤੀ ਤੁਹਾਨੂੰ ਪਤਾ ਹੀ ਆ ਕਿ ਜੇ ਰਾਸ਼ਟਰਪਤੀ ਨੇ ਰੋਕਣਾ ਹੀ ਹੁੰਦੇ ਤਾਂ ਪਹਿਲਾਂ ਵੀ ਤਾਂ ਜ਼ੋਰ ਲਾ ਵੇਖਿਆ ਨਾ, ਕਿਸਾਨਾਂ ਨੇ ਵੀ ਅਪੀਲ ਕਰ ਵੇਖੀ ਆ, ਉਹਨਾਂ ਨੇ ਤਾਂ ਉਹੀ ਕੁਝ ਕਰਨਾ ਜੋ ਚਾਹੁੰਦੇ ਆ। ਸੋ ਆਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੋਲੀਆਂ ਨੇ। ਸਿੱਧੂ 'ਤੇ ਬੋਲੇ ਆ ਕਿ ਦੇਖੋ ਜੀ ਸਿੱਧੂ ਦੇ ਡੈਡੀ ਨਾਲ ਮੇਰੀ ਚੰਗੀ ਸੀ, ਇੱਕ ਤਾਂ ਇਹਨਾਂ ਦੇ ਡੈਡੀਆਂ ਨਾਲ ਬਹੁਤ ਆ, ਮਜੀਠੀਏ ਦਾ ਨਾਮ ਲੈ ਲਓ ਅਤੇ ਉਹਦੇ ਡੈਡੀ ਨਾਲ ਵੀ ਚੰਗੀ ਆ, ਸੁਖਬੀਰ ਸਿੰਘ ਬਾਦਲ ਦੇ ਡੈਡੀ ਨਾਲ ਨਹੀਂ ਚੰਗੀ ਮੈਨੂੰ ਲੱਗਦਾ, ਬਾਕੀ ਤਾਂ ਸਾਡੇ ਨਾਲ ਚੰਗੀ ਆ। ਅੱਜ ਉਹ ਮੇਰਾ ਬੇਲੀ ਸੀਗਾ ਭਗਵੰਤ ਸਿੰਘ ਫਲਾਂ ਨਵਜੋਤ ਸਿੰਘ ਸਿੱਧੂ ਨੇ ਟਾਈਮ ਮੰਗਿਆ, ਉਹਨੂੰ ਟਾਈਮ ਦਿੱਤਾ ਗਿਆ। ਉਹ ਡਿਪਟੀ ਚੀਫ ਮਿਨਿਸਟਰ ਕਿਸੇ ਨੂੰ ਬਣਾਉਣਾ ਹੈ ਜਾਂ ਕੁਛ ਦੇਣਾ ਹੈ, ਉਹ ਆਲਾ ਕਮਾਨ ਦਾ ਕੰਮ ਹੈ। ਜੇ ਸਾਰਾ ਕੁਛ ਆਲਾ ਕਮਾਨ ਨੇ ਕਰਨਾ ਹੈ ਅਤੇ ਜਿਹੜਾ ਤੁਹਾਡਾ ਇੱਥੇ ਸਿਪਾ ਸਲਾਹ ਰਿਹਾ ਸੁਨੀਲ ਜਾਖੜ, ਉਹ ਐਵੇਂ ਤੁਹਾਨੂੰ ਆਪਣੇ ਪੱਧਰ 'ਤੇ ਕੰਪੇਨ ਦੇ ਵਿੱਚ ਉਤਾਰ ਗਿਆ ਕਿ ਕੈਪਟਨ ਫੋਰ 2022। ਦੇਖੋ ਕਿੰਨੀਆਂ ਦੋਗਲੀਆਂ ਗੱਲਾਂ ਨੇ ਕਿ ਇੱਕ ਪਾਸੇ ਤਾਂ ਤੁਸੀਂ ਆਪਣਾ ਮੁਨੀਮ ਹਾਇਰ ਕਰਕੇ ਲੈ ਆਂਦਾ ਜਿਹਨੇ ਸਾਰਾ ਝੂਠਾਂ ਦਾ ਪੁਲੰਦਾ ਤੁਹਾਨੂੰ ਅੱਜ ਵੀ ਦਿੱਤਾ ਬਣਾ ਕੇ ਅਤੇ ਗਾਹ ਵੀ ਦੇਣਾ, ਤਾਂ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਨਹੀਂ ਜੋ ਕਰਨਾ ਹਾਈ ਕਮਾਨ ਨੇ ਕਰਨਾ। ਦੋਗਲੀ ਇਹਨਾਂ ਦੀ ਗੱਲ ਵੇਖੋ, ਮੈਂ ਤੁਹਾਨੂੰ ਇੱਕ ਸਿਰੇ ਦੀ ਦੋਗਲੀ ਮਿਸਾਲ ਦਿੰਦਾ। ਅੱਜ ਕਹਿੰਦੇ ਕਿ EVM 'ਤੇ ਗੜਬੜ ਹੋਣ ਦਾ ਭਾਈ ਹਮੇਸ਼ਾ ਸ਼ੱਕ ਰਹਿੰਦਾ, ਗੜਬੜੀ ਹੋ ਸਕਦੀ ਆ। ਔਰ ਇਹ ਉਹ ਮਹਾਸ਼ੇ ਆ ਜਿਨ੍ਹਾਂ ਨੇ 2017 ਦੇ ਵਿੱਚ ਇਲੈਕਸ਼ਨ ਜਿੱਤਦਿਆਂ ਕਾਂਗਰਸ ਤੋਂ ਉਲਟ ਸਟੈਂਡ ਲੈਂਦੇ ਆ, ਸਟਾਂਸ ਲੈਂਦੇ ਆ, ਆਖਿਆ ਸੀਗਾ ਕਿ EVM 'ਚ ਗੜਬੜ ਹੋ ਹੀ ਨਹੀਂ ਸਕਦੀ। ਇਹ ਉਹੀ ਸ਼ਖਸ ਨੇ ਤੇ ਅੱਜ ਸਾਰਿਆਂ ਦੇ ਸਾਹਮਣੇ ਹੈ, ਮਤਲਬ ਕਿ ਯੂ ਟਰਨ ਮਾਰ ਕੇ ਆਓ ਨਿਕਲ ਕੇ ਆਓ ਨਿਕਲ ਕੇ। ਨਸ਼ੇ ਦਾ ਕਹਿੰਦੇ ਜੀ ਉਹ ਤੁਸੀਂ ਆਖਿਆ ਐਵੇਂ ਅਖਬਾਰਾਂ ਵਾਲੀ ਗੱਲ ਜੋੜ ਦਿੰਦੇ ਹੋ। ਮੈਂ ਤੇ ਗੁਟਕਾ ਸਾਹਿਬ ਹੱਥ 'ਚ ਲੈ ਕੇ ਆਖਿਆ ਸੀ ਨਸ਼ੇ ਦਾ ਲੱਕ ਤੋੜੂੰਗਾ, ਉਹ ਤੋੜ ਦਿੱਤਾ। ਪਰ ਇਹ ਤਾਂ ਨਹੀਂ ਆਖਿਆ ਸੀ ਨਾ ਨਸ਼ਾ ਖਤਮ ਹੋਊਗਾ। ਕਦੇ ਕੋਈ ਸਾਨੂੰ ਐਸਾ ਲੀਡਰ ਵੀ ਮਿਲੂਗਾ ਜਿਹੜਾ ਕਹੂਗਾ, ਖਤਮ ਕਰਕੇ ਕਹੂਗਾ ਕਿ ਮੈਂ ਤੁਹਾਨੂੰ ਕਿਹਾ ਸੀ ਲੱਕ ਤੋੜੂੰਗਾ, ਲੱਤ ਤੋੜੂੰਗਾ, ਮੈਂ ਉਹਨੂੰ ਨਾਸ ਹੀ ਕਰ ਦਿੱਤਾ। ਕੋਈ ਐਸਾ ਕਹਿ ਸਕਦਾ?
आखे जी मैं जी उलझ गया कि थोड़ा जा करोना करके पैसा नहीं है। करोना का लास्ट ईयर आया ना, पहले 3 साल तुसी की झग मारी है दसो तो सही। आखे जी पिछले साल करोना साडा नुकसान कर गया, इंडस्ट्री साडी ग्रो नहीं हो रही, किने करनी है यार। सो मैं समझदा कि सारा टोटली जिदा कह लीए वेस्ट ऑफ टाइम यार, मतलब कि टाइम का बर्बाद होना है। ਤੁਸੀਂ ਆਹੀ ਗੱਲਾਂ ਆਪਣੀ ਸਰਕਾਰ ਦੀ ਮਸ਼ਹੂਰੀ ਕਰਨੀ ਹੈ, ਐਵੇਂ ਪੱਤਰਕਾਰਾਂ ਦਾ ਟਾਈਮ ਕਾਹਨੂੰ ਜਾਇਆ ਕਰਦੇ। ਪੱਤਰਕਾਰ ਵੀ ਕਈ ਵਾਰ ਨਾ ਸਵਾਦ ਲੈਣ ਚਲੇ ਜਾਂਦੇ ਆ। ਇੱਕ ਕਾਫੀ ਬਜ਼ੁਰਗ ਪੱਤਰਕਾਰ ਕਹਿ ਜਾ ਸਕਦੇ ਆ ਤੇ ਬੜੇ ਚਰਚਿਤ ਆ, ਉਹ ਦੇਖ ਲਓ ਕਹਿੰਦੇ ਕਿ ਦੇਖੋ ਜੀ ਗੱਲ ਇਹ ਆ ਕਿ ਮੈਂ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਬਹੁਤ ਫਿੱਟ ਹੋ, ਬਹੁਤ ਫਿੱਟ ਹੋ। ਕਮਾਲ ਦੀ ਗੱਲ ਕਹਿੰਦੇ ਕਿ ਅੱਛਾ ਮੈਂ ਫਿੱਟ ਹਾਂ, ਮੈਂ ਤਾਂ 10 ਕਿਲੋ ਵਜਨ ਘਟਾ ਲਿਆ, 15 ਦੇ ਹੋਰ ਘਟਾਉਣਾ। ਸੋ ਸਾਹ ਉਹਨਾਂ ਨੂੰ ਚੜ ਰਿਹਾ ਬੋਲਦਿਆਂ, ਸਪੀਚ ਕਰਕੇ 5 ਦਿਨ ਦੀ ਛੁੱਟੀ ਲੈਣੀ ਪੈਂਦੀ ਆ। ਸਵਾਲ ਸੁਣਾਉਣ ਵਾਸਤੇ ਉਹਨਾਂ ਦੇ ਕੋਲ ਬੰਦਾ ਖਲੋਤਾ, ਡਾਇਰੈਕਟਲੀ ਉਹਨਾਂ ਨੂੰ ਸੁਣਦਾ ਨਹੀਂ ਕੰਨਾਂ ਤੋਂ। ਫਿਟਨੈਸ ਪਤਾ ਨਹੀਂ ਕਿਹੜੀ ਹੈ, ਸਮਝ ਤੋਂ ਪਰੇ ਦੀ ਗੱਲ। ਇਹੋ ਜਿਹੇ ਸਵਾਲ ਜਿਹੜੇ ਆ ਉਹ ਸਾਡੇ ਕੋਲ ਵੀ ਆਉਣ ਲੱਗ ਪਏ। ਖੈਰ ਜੋ ਵੀ ਹੈ ਚਲੋ ਵਧੀਆ ਗੱਲ ਹੈ, ਇਹਨਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਉਹ ਰੱਖੀਆਂ ਨੇ। ਪਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ 4 ਸਾਲ ਦਾ ਇਹਨਾਂ ਨੇ ਬਿਉਰਾ ਦਿੱਤਾ ਹੈ ਉਹ ਯਾਦ ਨਹੀਂ ਰੱਖਿਆ ਜਾਊਗਾ। ਯਾਦ ਤਾਂ ਉਹੀ ਚੀਜ਼ਾਂ ਰੱਖੀਆਂ ਜਾਣਗੀਆਂ ਜਿਹੜੀਆਂ ਕਹੀਆਂ ਗਈਆਂ ਪਰ ਪੂਰੀਆਂ ਕੀਤੀਆਂ ਕੋਈ ਨਹੀਂ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਹੋਲੇ ਮਹੱਲੇ ਦੇ ਉੱਤੇ ਕਰੋਨਾ ਟੈਸਟ ਹੋਇਆ ਲਾਜ਼ਮੀ। हाँ जी देखो गल ये आ कि करोना टैसट है जोड़ा वो लाजमी तो कर दिता गया इन्हों वालों, पर उहदे ते काफ़ी जिदा कह लो कि एक विवाद है, काफ़ी ज़्यादा उहदे ते हुण चर्चा भी छिड़ूगी और छिड़नी सुभावक भी आ। उहदा मैटर ये आ कि इन्होंने जानी DC है बीबी उत्थे सोनाली गिरी 2009 बैच से आ, काफ़ी काबिल अफसर है वैसे तो, उन्होंने हसबैंड भी IS ही आ। तो उन्होंने फैसला दे दिता है कि जी कोई संगत आएगी मतलब कि आनंदपुर साहिब के नतमस्तक होना, तो उस मौके से उन्होंने कोल ये सारिया चीज़ां जड़ियाँ मतलब कि टैस्ट वगैरह जोड़े होने लाजमी आ। मैनू एक गल दसो कि पहली गल तो यह कि उत्थे संगत जी है वो मैं तो कदे गया नहीं, तुसीं आप ही दस दो, मेरे ख्याल के हज़ारां च नहीं लखां च आउंदी होएगी। एक बहुत बड़ा सिखां दा वो ਤਿਉਹਾਰ ਆ, ਸਿੱਖਾਂ ਵਾਸਤੇ ਉਹ ਬਹੁਤ ਮੁਕੱਦਸ ਜਗ੍ਹਾ ਆ। ਉਹ ਸਾਰੇ ਲੋਕ ਕਰੋਨਾ ਟੈਸਟ ਕਰਾ ਕੇ ਆਏ ਆ ਜਾਂ ਨਹੀਂ ਆਏ, ਤੁਸੀਂ ਉਹਨਾਂ ਨੂੰ ਚੈੱਕ ਕਿਵੇਂ ਕਰੋਗੇ? ਇੱਕ ਹੀ ਗੱਲ ਦਾ ਜਵਾਬ ਚਾਹੀਦਾ ਹੈ ਕਿ ਤੁਸੀਂ ਚੈੱਕ ਉਹਨਾਂ ਦੇ ਇਕੱਲੇ ਇਕੱਲੇ ਬੰਦੇ ਦੀ ਜਾ ਕੇ ਰਿਪੋਰਟ ਫੜੋਗੇ, ਔਰ ਜੇ ਇਕੱਲੇ ਇਕੱਲੇ ਬੰਦੇ ਦੀ ਰਿਪੋਰਟ ਚੈੱਕ ਕਰਨੀ ਹੈ ਸੰਗਤ ਦੀ ਤਾਂ ਤੁਹਾਨੂੰ ਕਿੰਨੇ ਬੰਦੇ ਲਾਉਣੇ ਪੈਣਗੇ? ਮਤਲਬ ਕਿ ਸਾਰਾ ਪੰਜਾਬ ਠੱਪ ਕਰਕੇ ਸਾਰੇ ਅਫਸਰ ਜਿੰਨੇ PN ਤੋਂ ਲੈ ਕੇ ਤੁਹਾਡੇ फैक्ट्री सुक्री सारे उत्थे बिठा दो। ये किहड़ियां गल्लां ने? तुसीं देखो एक पासे उत्तराखंड का चीफ मिनिस्टर है जिहड़ा पिछले दिन ही अमित शाह ते नरेंद्र मोदी होरां ने बनाया, एक पासे ते वो कहण दिया है कि कुंभ के मेले ते भाई किसी की भी रिपोर्ट जिहड़ी वो वेखणी जांचनी जरूरी नहीं है। सीधा हिसाब आ कि कोई नैगेटिव आ कोई पॉजिटिव आवे जी सके आवे, जी आया नूं। हुण एक धार्मिक स्थान जिथे इस वारी कहते हैं कि 22 करोड़ संगत आ सकती, देखो उन्होंने व्यवस्था का मामला है, आस्था बरोबर ही है। हुण एक पासे 22 करोड़ का आगमन होना है, अंदाजा है पिछले वारी जिहड़ी संगत आई सी वो दसदे आ कुंभ के मेले दे विच मेरे ख्याल दे नाल श्रद्धालु जिहड़े सी उन्हां दी गिनती आलमोस्ट 7 करोड़ सी, तां इस वारी 3 गुणा इजाफा कहते हैं कि श्रद्धालुओं या कह लो संगत दे विच होएगा। तो तुसीं आप ही अंदाजा ला लो कि एक सूबे का उत्तराखंड कोई अपने तो बहुत ही दूर नहीं है, जो आप देखिए तो कोई बहुत ही दूर सूबा नहीं है, तो उत्थे ते सब कुछ खोलिया जा रहा है। हुण कुंभ दे विच ते सारे ही जाणगे, हिंदू भाईचारा इस मुल्क दे विच बहुत वड्डी तादाद च रहिंदा, तुहानूं पता ही आ। तो वो जे मान लो 22 करोड़ की जगह आप 12 करोड़ का भी अंदाजा ला लीए राजकरणदीप सिंह जी, तो 12 करोड़ बंदा कित्थे कित्थे नहीं जाऊगा। मतलब कि हो सकता है कोई आनंदपुर साहब तो उस जिले तो कोई हिंदू भाईचारे का बंदा भी जाए कुंभ के विच शाही इशनान वास्ते, तो वापस कित्थे आ रहा है? उत्थे ही। और कदों आ रहा? होले महल्ले तो बाद।
ਸੋ ਕਿਹਨੂੰ ਕਿਹਨੂੰ ਰੋਕੋਗੇ ਤੁਸੀਂ? ਕਿ ਇੱਕ ਪਾਸੇ ਇਸ ਦੇਸ਼ ਦੇ ਵਿੱਚ ਇੱਕ ਚੀਫ ਮਿਨਿਸਟਰ ਕਹਿੰਦਾ ਕਿ ਖੁੱਲੀ ਖੇਡ ਹੈ, ਇੱਕ ਸਟੇਟ ਦੇ ਵਿੱਚ ਮੈਚ ਪਏ ਹੁੰਦੇ ਆ, ਇੱਕ ਸਟੇਟ ਦੇ ਵਿੱਚ ਇਲੈਕਸ਼ਨ ਪਏ ਹੁੰਦੇ ਆ, ਇੱਕ ਸਟੇਟ ਦੀ ਇੱਕ ਉੱਠ ਕੇ ਬੀਬੀ ਕਹਿੰਦੀ ਕਿ ਨਹੀਂ 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 ਇੱਦਾਂ ਨਹੀਂ ਜੀ, ਧਾਰਮਿਕ ਸਮਾਗਮ 'ਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਰੋਨਾ ਰਿਪੋਰਟ ਲੈ ਕੇ ਆਓ। ਦੂਜੀ ਗੱਲ ਇਹ ਆ ਰਾਜਕਰਨਵੀਰ ਸਿੰਘ ਜੀ ਕਿ ਇੱਕ ਪਾਸੇ ਤੇ ਤੁਸੀਂ ਰੋਕ ਰਹੇ ਹੋ, ਹੁਣ ਹੋਲੇ ਮਹੱਲੇ 'ਤੇ ਆਉਣਾ ਕਿਹਨੇ ਆ? ਇੱਕ ਗੱਲ ਆ, ਆਉਣਾ ਕਿਹਨੇ ਆ? ਉੱਥੇ ਕਿਸਾਨ ਤੇ ਰੱਖ ਰਹੇ ਆ ਕਿ ਮੇਰੇ ਖਿਆਲ ਦੇ ਨਾਲ ਕਾਨਫਰੰਸ ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀ, ਜੇ ਉਹਨਾਂ ਨੇ ਕਾਨਫਰੰਸ ਰੱਖ ਦਿੱਤੀ ਤਾਂ ਜ਼ਿਆਦਾਤਰ ਉਹੀ ਲੋਕ ਨੇ ਜਿਹੜੇ ਸੜਕਾਂ ਤੇ ਬੈਠੇ ਨੇ, ਜਿਹੜੇ ਟਿਕਰੀ ਬੈਠੇ ਨੇ, ਜਿਹੜੇ ਸਿੰਘੂ ਬੈਠੇ ਨੇ, ਜਿਹੜੇ ਆਹ ਰੈਲੀਆਂ ਕਰ ਰਹੇ ਨੇ, ਰੋਕ ਕੇ ਦਿਖਾਓ ਲਓ। ਤਾਂ ਕਿਹਨੇ ਟੈਸਟ ਕਰਾਉਣਾ? ਸੋ ਕਹਿਣ ਦਾ ਮਤਲਬ ਕਿ ਉਹ ਫੈਸਲਾ ਲੈਣਾ ਚਾਹੀਦਾ ਜਿਹੜਾ ਸੰਭਵ ਹੋਵੇ। ਉਹ ਫੈਸਲਾ ਲੈ ਕੇ ਕਰਨਾ ਕੀ ਹੈ? ਜਾਂ ਤਾਂ ਪ੍ਰਧਾਨ ਸੇਵਕ ਵਾਂਗੂ ਪੁੱਠਾ ਪਵਾ ਕੇ ਬਹਿ ਜਾਓ, ਆਪਣਾ ਭੱਤਾ ਬਣਾ ਕੇ ਬਹਿ ਜਾਓ, ਤੇ ਜਾਂ ਫਿਰ ਤੁਹਾਨੂੰ ਸ਼ਰਮਿੰਦੇ ਹੀ ਕਰ ਜਾਵੇ। ਕਿਉਂਕਿ ਤੁਸੀਂ ਕਿਵੇਂ ਰੋਕ ਸਕਦੇ ਹੋ? ਜੇ ਕਿਸਾਨਾਂ ਨੇ ਉੱਥੇ ਰੱਖ ਲਈ ਰੈਲੀ, ਉਹ ਤੇ ਅੱਜ ਵੀ ਕਰਦੇ ਪਏ ਸੀ, ਕੱਲ ਵੀ ਕੀਤੀ ਆ, ਪਰਸੋਂ ਕਿਤੇ ਹੋਰ ਰੱਖ ਲੈਣਗੇ। ਰਾਜਸਥਾਨ 'ਚ ਵੀ ਕਰ ਰਹੇ ਨੇ, ਹਰਿਆਣੇ 'ਚ ਵੀ ਕਰ ਰਹੇ ਨੇ, ਰੋਕ ਕੇ ਦਿਖਾ ਲਓ ਉਹਨਾਂ ਨੂੰ। ਜੀ ਜੀ ਜੀ। ਹਰਿਆਣਾ ਸਰਕਾਰ ਨੇ ਪਾਸ ਕੀਤਾ ਕਿਸਾਨ ਅੰਦੋਲਨ ਮਾਰੂ ਬਿੱਲ, ਵਿਧਾਨ ਸਭਾ 'ਚ ਸੰਪਤੀ ਨੁਕਸਾਨ ਵਸੂਲੀ ਬਿੱਲ ਪਾਸ। ਹਾਂਜੀ ਦੇਖੋ, ਵੈਸੇ ਨਾ ਮੈਂ ਤੁਹਾਨੂੰ ਇੱਕ ਜਾਣਕਾਰੀ ਵਾਸਤੇ ਦੱਸਾਂ, ਇਹ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਮਾਰਕੇਬਾਜ਼ੀ ਵਾਲੀਆਂ ਹੁੰਦੀਆਂ, ਜਾਂ ਕਹਿ ਲਓ ਕਿ ਆਪੋ ਆਪਣਾ ਜਿਹੜਾ ਸਿਆਸੀ ਖੇਡ ਆ ਉਹ ਖੇਡਣ ਵਾਸਤੇ ਹੁੰਦੀਆਂ। ਜੇ ਤੁਸੀਂ ਥੋੜ੍ਹਾ ਜਿਹਾ ਚਲੋ ਉੱਧਰ ਕਿਤੇ ਤੁਹਾਡਾ ਲੱਗੇ ਸੂਤ ਦੇ ਸੰਵਿਧਾਨ ਪੜ੍ਹੋਗੇ ਨਾ ਤੁਸੀਂ, ਤਕਰੀਬਨ ਇਹਨਾਂ ਚੀਜ਼ਾਂ ਦਾ ਹਰੇਕ ਇਹੋ ਜਿਹੀਆਂ ਚੀਜ਼ਾਂ ਦਾ ਹੱਲ ਹੈ ਉਹਦੇ ਜੀ। ਮਤਲਬ ਕਿ ਆਲਰੈਡੀ ਪ੍ਰੋਵੀਜ਼ਨਾਂ ਨੇ ਸੰਵਿਧਾਨ ਦੇ ਵਿੱਚ। ਕਿਉਂਕਿ ਆਪਾਂ ਅੱਗੇ ਵੀ ਤਾਂ ਗੱਲ ਕਰਦੇ ਆ ਨਾ ਕਿ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ, ਆਪਾਂ ਗੱਲ ਕਰਦੇ ਹਾਂ ਨਾਰਮਲੀ ਜਦੋਂ ਵੀ ਆਪਾਂ ਕਿਤੇ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਜ਼ਿਕਰ ਆਉਂਦਾ। ਆ ਜਦੋਂ ਇਹਨਾਂ ਨੇ ਪੱਟੀਆਂ ਸੀਗੀਆਂ ਸੜਕਾਂ ਹਰਿਆਣੇ ਵਾਲਿਆਂ ਨੇ, ਤਾਂ ਆਪਾਂ ਕੀ ਕਿਹਾ ਸੀਗਾ ਕਿ ਭਾਈ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਪਹੁੰਚਾਉਣਾ ਜਿਹੜਾ ਉਹ ਇੱਕ ਔਫੈਂਸ ਹੈ। ਤੇ ਇਹਦਾ ਮਤਲਬ ਔਫੈਂਸ ਕਦੋਂ ਹੈ? ਜਦੋਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨਲ ਹੈ, ਜਦੋਂ ਉਹ ਦਰਜ ਹੈ। ਸੋ ਕੀ ਲੋੜ ਹੈ? ਪਰ ਇਹ ਆਪੋ ਆਪਣੀ ਸੁਵਿਧਾ ਦੇ ਅਨੁਸਾਰ ਇਹ ਸਾਰਾ ਕੁਛ ਕਰਦੇ। ਕਦੇ ਦੇਖੋ ਜੀ ਇਹ ਦੇ ਦਿੱਤਾ ਰਾਖਵਾਂ ਕਰਨ, ਕਦੇ ਆਹ ਕਰ ਦਿੱਤਾ, ਵਾਹ ਕਰ ਦਿੱਤਾ। ਇਹਦੇ 'ਚ ਕੀ ਆ? ਚੈਲੰਜ ਹੋ ਜਾਣਾ ਹੈ। ਇਹ ਕਿਉਂ ਹੋ ਜਾਣਾ? ਇਹਦੀਆਂ 3-4 ਚੀਜ਼ਾਂ ਪੜ੍ਹੀਆਂ ਨੇ, ਮੈਂ ਤੁਹਾਨੂੰ ਦੱਸ ਦੇਣਾ, ਇੰਟਰਸਟਿੰਗ ਨੇ, ਵੈਸੇ ਉਹ ਪੜ੍ਹਨੀਆਂ ਚਾਹੀਦੀਆਂ ਨੇ। ਇੱਕ ਤਾਂ ਇਹ ਆ ਕਿ ਇਹਦਾ ਜੇ ਤੁਸੀਂ ਦੇਖੋਗੇ ਨਾ ਮਜ਼ਮੂਨ, ਮਤਲਬ ਕਿ ਇੱਕ ਡਰਾਫਟ ਦੇ ਵਿੱਚ ਲਿਖਿਆ ਜਾਂਦਾ ਨਾ ਕਿ ਇਹਦਾ ਕਾਰਨ ਕੀ ਆ ਔਰ ਇਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਤਵ ਕੀ ਹੈ। ਤਾਂ ਉਹਦੇ ਵਿੱਚ ਲਿਖਿਆ ਇਹੋ ਹੈ ਕਿ ਜਿਹੜੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ, ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਆ, ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਨੂੰ ਡਰਾਉਣ ਵਾਸਤੇ ਐਸੇ ਕਾਨੂੰਨ ਕਾਇਦੇ ਦੀ ਜ਼ਰੂਰਤ ਆ। ਮਤਲਬ ਕਿ ਕਾਨੂੰਨ ਆਪ ਹੀ ਬੋਲ ਰਿਹਾ ਸੀ ਕਿ ਡਰਾਉਣ ਵਾਸਤੇ ਆ, ਲੋਕਾਂ ਨੂੰ ਭੈਭੀਤ ਕਰਨ ਵਾਸਤੇ ਆ, ਲੋਕਾਂ ਨੂੰ ਖੌਫ ਜ਼ਦਾ ਕਰਨ ਵਾਸਤੇ ਆ। ਤਾਂ ਲੋਕ ਹਰਿਆਣੇ ਦੇ ਤਾਂ ਖੌਫ ਦਿਲ 'ਚੋਂ ਕੱਢ ਕੇ ਤੁਰੇ ਆ ਨਾ। ਪੰਜਾਬੀਆਂ ਨੇ ਉਹਨਾਂ ਦੇ ਖੌਫ ਨੂੰ ਉਹ ਜਿੱਦਾਂ ਚੂਸਦੇ ਨਹੀਂ ਜ਼ਹਿਰ, ਇਹ ਤਾਂ ਚੂਸ ਲਿਆ ਕਿ ਕੁਛ ਨਹੀਂ ਹੁੰਦਾ ਯਾਰ, ਭੁੱਖੇ ਮਰਨ ਨਾਲੋਂ ਚੰਗਾ ਲੜ ਕੇ ਸ਼ਹੀਦ ਹੋ ਜਾਓ। ਤਾਂ ਉਹਨਾਂ ਨੇ ਤਾਂ ਮੈਦਾਨ ਜਿਹੜਾ ਸਜਾ ਲਿਆ ਹਰਿਆਣੇ ਵਾਲਿਆਂ। ਤੁਹਾਡੇ ਇਹੋ ਜਿਹੇ ਕਾਨੂੰਨਾਂ ਤੋਂ ਕੀ ਡਰੋਗੇ? ਪਰ ਦੇਖੋ ਕਿੰਨੀ ਹਾਸੋਹੀਣੀ ਗੱਲ ਆ। ਮਤਲਬ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਧਾਰਾ ਜੋੜ ਦਿੱਤੀਆਂ, ਜਿੱਦਾਂ ਫਰਜ਼ ਕਰੋ ਇੱਕ ਮੇਰੇ ਖਿਆਲ ਦੇ ਨਾਲ 14 ਹੈ ਉਹਦਾ, ਜੇ ਉਪਬੰਧ ਦੇਖੀਏ 2, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਕੋਈ ਉਕਸਾਉਣ ਵਾਲਾ, ਕੋਈ ਭੜਕਾਉਣ ਵਾਲਾ, ਹਿੰਸਾ ਨੂੰ ਅੰਜਾਮ ਦੇਣ ਵਾਲਾ, ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਦਾ, ਸਾਰੇ ਹੀ ਮਤਲਬ ਕਿ ਸਜ਼ਾ ਦੇ ਹਿੱਸੇਦਾਰ ਹੋਣਗੇ। ਮੈਂ ਸੰਖੇਪ 'ਚ ਮੁਕਤਸਰ ਅਰਜ਼ ਕਰਦਾ ਪਿਆ। ਤਾਂ ਹੁਣ ਦੇਖੋ, ਮੈਂ ਅੱਗੇ ਵੀ ਇਹ ਗੱਲ ਇੱਕ ਪਲੇਟਫਾਰਮ 'ਤੇ ਕਹੀ ਸੀਗੀ ਕਿ ਪੋਸਟ ਪਾਉਣਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮੌਕੇ 'ਤੇ ਜਾ ਕੇ ਫਿਰ ਹਿੰਸਕ ਮੰਨਿਆ ਜਾਂਦਾ ਹੁੰਦਾ ਹੈ, ਜਦੋਂ ਤੁਹਾਡੇ ਕੋਲ ਕਾਨੂੰਨ ਇਸ ਤਰ੍ਹਾਂ ਦੇ ਤੁਹਾਡੇ ਫੰਡਾਮੈਂਟਲ ਰਾਈਟਸ ਦੇ ਵਿਰੋਧ ਦੇ ਵਿੱਚ ਹੋ ਜਾਣ। ਸਮਝ ਗਏ ਨਾ ਤੁਸੀਂ ਕਿ ਫੰਡਾਮੈਂਟਲ ਰਾਈਟ ਕੀ ਦੇ ਰਿਹਾ ਤੁਹਾਨੂੰ ਸੰਵਿਧਾਨ? ਜੋ ਵੀ ਸਾਡੇ ਆਰਟੀਕਲ ਹੈਗੇ ਆ, ਜੇ ਤੁਸੀਂ ਪੜ੍ਹੋਗੇ ਤਾਂ ਮੇਰੇ ਖਿਆਲ ਦੇ ਨਾਲ ਸ਼ੁਰੂ ਹੋ ਜਾਂਦੇ 15-16 ਤੋਂ 31-32 ਤੱਕ ਤੁਰੇ ਜਾਂਦੇ ਆ। ਤਾਂ ਉਹਦੇ ਵਿੱਚ ਕੀ ਪ੍ਰੋਵੀਜ਼ਨਾਂ ਨੇ? ਫੰਡਾਮੈਂਟਲ ਰਾਈਟ ਸਾਨੂੰ ਕੀ ਦਿੰਦੇ ਆ? ਰਾਈਟ ਟੂ ਪ੍ਰੋਟੈਸਟ ਵੀ ਦਿੰਦੇ ਆ ਨਾ, ਰਾਈਟ ਟੂ ਸਪੀਚ ਦਿੰਦੇ ਆ। ਤਾਂ ਰਾਈਟ ਟੂ ਪ੍ਰੋਟੈਸਟ ਆ ਜਦ ਤੁਹਾਡੇ ਕੋਲ, ਤਾਂ ਇਹੋ ਜਿਹੇ ਕਾਨੂੰਨ ਕੀ ਆ ਕਿ ਤੁਹਾਡੇ ਰਾਈਟ ਟੂ ਪ੍ਰੋਟੈਸਟ ਨੂੰ ਕਿਲ ਕਰਨ ਵਾਸਤੇ ਆ, ਮਾਰਨ ਵਾਸਤੇ ਆ। ਸੋ ਜ਼ਾਰਾ ਜੀ ਗੱਲ ਆ ਕਿ ਜਦੋਂ
ਤੁਹਾਡੇ ਸਾਹਮਣੇ ਐਸਾ ਕਾਨੂੰਨ ਹੋਊਗਾ ਕਿ ਤੁਸੀਂ ਉਕਸਾਵੇ ਦੇ ਦੋਸ਼ ਹੇਠ ਅੰਦਰ ਚਲੇ ਜਾਓਗੇ ਤਾਂ ਤੁਸੀਂ ਤਾਂ ਸਪੋਰਟ ਵੀ ਨਹੀਂ ਕਰੋਗੇ। ਕਿਉਂ? ਕਿਉਂਕਿ ਜੇ ਮੰਨ ਲਓ ਤੁਸੀਂ ਟਵਿੱਟਰ ਤੇ ਇੱਕ ਟਵੀਟ ਕੀਤਾ ਜਿੱਦਾਂ ਕਿ ਟੂਲ ਕਿੱਟ ਵਾਲਾ ਮਸਲਾ ਸੀਗਾ, ਤਾਂ ਤੁਸੀਂ ਤੁਹਾਨੂੰ ਲਾਮਬੰਦ ਕੀਤਾ। ਹੋ ਸਕਦਾ ਤੁਹਾਡੀ ਲਾਮਬੰਦੀ ਤੋਂ ਬਾਅਦ ਕੋਈ ਸ਼ਰਾਰਤ ਕਰ ਜਾਵੇ, ਸ਼ਰਾਰਤੀ ਫੜੇ ਵੀ ਆ ਅੱਗੇ ਅੰਦੋਲਨਾਂ 'ਚੋਂ ਇਸ ਤਰ੍ਹਾਂ ਦੇ ਬੰਦੇ ਜਿਹੜੇ ਨਿਕਲ ਆਉਂਦੇ ਆ। ਸਰਕਾਰੀ ਤੌਰ ਤੇ ਕੋਈ ਬੰਦਾ ਕੌਨਸਪਰੇਸੀ ਤਹਿਤ ਸ਼ਰਾਰਤ ਕਰ ਜਾਂਦਾ ਤਾਂ ਤੁਸੀਂ ਤਾਂ ਹੱਥ ਕੜੀਆਂ ਸਭ ਤੋਂ ਪਹਿਲਾਂ ਟਵਿੱਟਰ ਵਾਲੇ ਨੂੰ ਲਾਓਗੇ ਕਿ ਆ ਜਾ ਪੁੱਤਰਾ ਆ ਜਾ, ਤੇਰੇ ਨਾਲ ਕਰਦੇ ਆ ਗੱਲ, ਕਿਉਂਕਿ ਤੇਰੇ ਉਕਸਾਵੇ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਤੁਸੀਂ ਉਹ ਬੰਦਾ ਨਹੀਂ ਫੜੋਗੇ ਜਿਹਨੇ ਜੁਰਮ ਨੂੰ ਅੰਜਾਮ ਦਿੱਤਾ, ਕਿਉਂਕਿ ਹੋ ਸਕਦਾ ਬੰਦਾ ਹੀ ਤੁਹਾਡਾ ਹੋਵੇ, ਪਰ ਕਿਉਂਕਿ ਤੁਸੀਂ ਸਭ ਕੋ ਉਹਨੂੰ ਸਿਖਾਉਣਾ ਹੈ ਜਿਹੜਾ ਤੁਹਾਡੀ ਸਰਕਾਰ ਦੇ ਉਲਟ ਆਵਾਜ਼ ਬੁਲੰਦ ਕਰਕੇ ਲਾਮਬੰਦੀ ਕਰ ਰਿਹਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਸਿੱਧੇ ਤੌਰ ਤੇ ਜੋ ਸਾਡਾ ਇੱਕ ਅਧਿਕਾਰ ਹੈ ਰਾਈਟ ਕਰਨ ਦਾ, ਫੰਡਾਮੈਂਟਲ ਜਿਹੜਾ ਰਾਈਟ ਹੈ ਸਾਡਾ ਅਧਿਕਾਰ ਹੈ ਵਿਰੋਧ ਕਰਨ ਦਾ, ਉਹਨੂੰ ਹੀ ਕੁਚਲਣ ਦਾ ਕਿਤੇ ਨਾ ਕਿਤੇ ਇਹ ਤਰੱਦਦ ਕੀਤਾ ਜਾ ਰਿਹਾ। ਸੋ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ, ਵੈਸੇ ਤਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਨੇ, ਕਦੇ ਆਪਾਂ ਫੇਰ ਕਰ ਲਵਾਂਗੇ ਖੁੱਲੇ ਟਾਈਮ ਦੇ ਵਿੱਚ ਉਹਨਾਂ ਦੀ ਵੀ ਗੱਲ। ਅੱਛਾ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਹਰਿਆਣਾ ਖਲੋਤਾ ਪੰਜਾਬ ਦੇ ਨਾਲ, ਇਸੇ ਕਰਕੇ ਇਹ ਕਾਨੂੰਨ ਆਇਆ ਨਾ ਕਿ ਜਿਹੜੇ ਅੰਦੋਲਨਕਾਰੀ ਅੰਦੋਲਨ ਜੀਵੀ ਹੈ ਜਿਹੜੇ, ਪਰ ਜੀਵੀ ਵੀ ਇਹਨਾਂ ਨੇ ਤਾਂ ਕਹਿ ਦਿੱਤਾ ਸੀਗਾ, ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਨੇ ਕਹਿ ਲਈਏ ਕਿ ਪਤਨ ਦੀਆਂ ਜਿਹੜੀਆਂ ਨੇ ਉਹ ਸ਼ਿਖਰਾਂ ਹੀ ਛੋਹ ਲਈਆਂ ਨੇ ਅੱਜ ਕੱਲ੍ਹ। ਤਾਂ ਜੋ ਸਾਥ ਹਰਿਆਣੇ ਨੇ ਦਿੱਤਾ, ਅੱਜ ਉਹਨਾਂ ਦੇ ਰਾਈਟਸ ਨੂੰ ਕੁਚਲਣ ਵਾਸਤੇ, ਅਧਿਕਾਰਾਂ ਨੂੰ ਮਿਟਣ ਵਾਸਤੇ ਜਿਸ ਤਰ੍ਹਾਂ ਦਾ ਕਾਨੂੰਨ ਲੈ ਆਂਦਾ ਗਿਆ, ਸਾਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਖਾਸ ਤੌਰ ਤੇ ਜਿਹੜੇ ਅਸੀਂ ਨੋਰਮਲ ਜ਼ਿੰਦਗੀ ਜਿਉਣ ਵਾਲੇ ਪੰਜਾਬੀ ਹਾਂ, ਮੇਰੇ ਵਰਗੇ ਹੋਰ ਭੈਣ ਭਰਾ ਜਾਂ ਤੁਹਾਡੇ ਵਰਗੇ ਜਿਹੜੇ ਜ਼ਹੀਨ ਲੋਕ ਨੇ, ਉਹ ਆਵਾਜ਼ ਚੁੱਕਣ। ਦੂਜੀ ਗੱਲ ਇਹ ਆ ਕਿ ਸਾਂਝੇ ਕਿਸਾਨ ਮੋਰਚੇ ਨੂੰ ਵੀ ਇਸ ਚੀਜ਼ ਦਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਨੋਟਿਸ ਲੈਣਾ ਚਾਹੀਦਾ, ਉਹਨਾਂ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ। ਕਿਉਂਕਿ ਜੇ ਅੱਜ ਇੱਥੇ ਲਾਗੂ ਹੋ ਗਿਆ ਤੇ ਮੇਰੇ ਖਿਆਲ ਦੇ ਨਾਲ ਸਾਡੇ ਇੱਥੇ ਅਕਾਲੀ ਦਲ ਨੇ ਵੀ ਬਣਾ ਕੇ ਰੱਖਿਆ ਹੋਇਆ ਸੀ ਆਪਣੇ ਟਾਈਮ ਦੇ ਵਿੱਚ, ਕੱਲ੍ਹ ਨੂੰ ਕੈਪਟਨ ਵੀ ਲਾਗੂ ਕਰ ਦੂਗਾ, ਕਿਉਂਕਿ ਉਹਨਾਂ ਨੇ ਤੇ ਪਿੱਛੋਂ ਫੂਕ ਹੀ ਮਾਰਨੀ ਹੈ ਨਾ ਕੰਨ ਦੇ ਵਿੱਚ ਕਿ ਕੈਪਟਨ ਸਾਹਿਬ ਇੱਦਾਂ ਕਰ ਦਿਓ। ਤਾਂ ਕੈਪਟਨ ਸਾਹਿਬ ਤੇ ਤੁਹਾਨੂੰ ਪਤਾ ਠਹਿਰੇ ਕਬੀਲਦਾਰ ਆਦਮੀ, ਉਹਨਾਂ ਦੇ ਤਾਂ ਪੋਤੇ ਆ ਵੀ, ਉਹਨਾਂ ਦੇ ਤਾਂ ਪੁੱਤਰ ਵੀ ਹੈ, ਉਹ ਖੁਦ ਵੀ ਹੈ। ਤਾਂ ਕਬੀਲਦਾਰ ਬੰਦੇ ਨੂੰ 100 ਵਿਪਤਾ ਹੁੰਦੀਆਂ, ਕਈ ਵਾਰ ਕੇਸ ਚੱਲਦੇ ਹੁੰਦੇ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਂਝੇ ਕਿਸਾਨ ਮੋਰਚੇ ਵਾਲਿਆਂ ਨੂੰ ਹਰਿਆਣੇ ਦਾ ਫੁੱਲ ਸਾਥ ਦੇਣਾ ਚਾਹੀਦਾ। ਜੀ ਜੀ ਜੀ। ਅਗਲੀ ਗੱਲ ਜੇ ਕਰੀਏ ਤਾਂ ਕਹਿੰਦੇ ਹੁਣ ਸਰਕਾਰ ਬਹੁਤ ਬੁਰੀ ਫਸੀ ਆ, ਹਾਈ ਕੋਰਟ ਨੇ ਦੇ ਦਿੱਤੇ ਨੇ ਨਵੇਂ ਹੁਕਮ। ਹਾਂਜੀ, ਦੇਖੋ ਇਹ ਮਸਲਾ ਉਹੀ ਆ ਜਿਹਦੇ ਵਿੱਚ ਦਾਗੀਆਂ ਦੀ ਗਿਣਤੀ ਜਿਹੜੀ ਆ ਉਹ ਇਹਨਾਂ ਨੂੰ ਦੱਸਣੀ ਪਈ ਸੀ। ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਗਾਣਾ ਸੀਗਾ ਨਾ ਜਿੱਦਾਂ, ਹਾਏ ਰੱਬਾ ਵੇ ਸਾਨੂੰ ਗਿਣਤੀ ਦੱਸਣੀ ਪਈ। ਇਹਨਾਂ ਨੂੰ ਦੱਸਣਾ ਪਿਆ ਸੀਗਾ ਕਿ ਕਿੰਨੇ ਸਾਡੇ ਮੁਲਾਜ਼ਮ ਜਿਹੜੇ ਦਾਗੀ ਆ, ਜਿਹੜੇ ਸਰਵਿਸ ਦੇ ਵਿੱਚ ਆ, ਜਿਨ੍ਹਾਂ ਤੇ FIR ਵਗੈਰਾ ਹੋਈ ਆ। ਪਰ ਇਹਨਾਂ ਨੇ ਕੁਛ ਨਾਮ ਲਿਖਾ ਲਏ ਸਨ, ਜਿਹਦੇ ਤੋਂ ਜਿਹੜੀ ਮਾਨਯੋਗ ਹਾਈ ਕੋਰਟ ਹੈ ਉਹ ਕਾਫੀ ਖਫਾ ਹੋਈ, ਕਾਫੀ ਨਾਰਾਜ਼ਗੀ ਜਤਾਈ ਉਹਨਾਂ ਨੇ। ਤਾਂ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਜੋ ਸਾਡੇ ਇੱਥੇ ਹੈਗੇ ਚੀਫ ਸੈਕਟਰੀ, ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੋਇਆ, ਜਿਹੜੇ ਮੇਰੇ ਖਿਆਲ ਦੇ ਨਾਲ ਹੋਮ ਸੈਕਟਰੀ ਆ, ਆਪਾਂ ਕਹਿ ਲਈਏ ਐਡੀਸ਼ਨਲ ਹੋਮ ਸੈਕਟਰੀ ਜਿਹੜੇ। ਤਾਂ ਇਹਨਾਂ ਨੇ ਜਾ ਕੇ ਹੁਣ ਦਵਾ ਦਵ ਗੱਲ ਸੰਭਾਲਣ ਦਾ ਯਤਨ ਕੀਤਾ। ਰਾਫੋਗਿਰੀ ਤੁਹਾਨੂੰ ਪਤਾ ਹੀ ਹੈ ਬਹੁਤ ਅੱਛੀ ਤਰੀਕੇ ਨਾਲ ਕਰ ਲੈਂਦੇ ਆ। ਆਖੇ ਨਹੀਂ ਜੀ ਅਸੀਂ ਨਾ ਹੁਣ ਕਮੇਟੀ ਬਿਠਾਲ ਦਿੱਤੀ ਹੈ, ਉਹ ਕਰੂਗੀ ਜਾਂਚ ਪੜਤਾਲ ਕਿ ਜਿਹੜੇ ਬੰਦੇ ਸਜ਼ਾ ਯਾਫਤਾ ਨੇ ਉਹਨਾਂ ਨੂੰ ਸਰਵਿਸ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਕੀਤਾ ਜਾਵੇ। ਤਾਂ ਹਾਈ ਕੋਰਟ ਤੁਹਾਨੂੰ ਪਤਾ ਹਾਈ ਕੋਰਟ ਠਹਿਰੀ, ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਹੈ, ਜਦ ਤੱਕ ਤੁਸੀਂ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਆ ਜਾਂ ਜਿਹੜੇ ਚਾਰਜਸ਼ੀਟ ਹੋ ਚੁੱਕੇ ਆ, ਇਹਨਾਂ ਨੂੰ ਪਬਲਿਕ ਡੀਲਿੰਗ ਚੋਂ ਬਾਹਰ ਕਰ ਦਿਓ। ਕੋਈ ਵੀ ਇਹਨਾਂ ਚੋਂ ਅਫਸਰ ਹੈ ਜਿਹੜਾ ਉਹ IO ਨਹੀਂ ਹੋਏਗਾ, ਮਤਲਬ ਕਿ ਇਨਵੈਸਟੀਗੇਸ਼ਨ ਆਫਿਸਰ ਜਿਹੜਾ ਉਹ ਬਣ ਕੇ ਇਨਵੈਸਟੀਗੇਸ਼ਨ ਨਹੀਂ ਕਰ ਸਕੇਗਾ। ਤਾਂ ਇਹ ਤਤਕਾਲੀ ਪ੍ਰਭਾਵ ਦੇ ਨਾਲ ਹੁਕਮ ਜਿਹੜੇ ਲਾਗੂ ਕਰਨੇ ਪੈਣਗੇ। ਤਾਂ ਇਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਵੀ ਸਾਹਮਣੇ ਆਈ ਆ ਕਿ ਦੱਸਦੇ ਆ ਕਿ ਗੁਰਦਾਸਪੁਰ ਦਾ ਜਿਹੜਾ SSP ਹੈ ਰਜਿੰਦਰ ਸਿੰਘ ਸੋਹਲ, ਉਹਨੂੰ 2013 ਦੇ ਵਿੱਚ ਹੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ, ਪਰ ਬਾਵਜੂਦ ਇਸ ਦੇ ਕਿ 3 ਸਾਲ ਦੀ ਸਜ਼ਾ ਹੋ ਗਈ, SSP ਨੂੰ ਮਤਲਬ ਕਿ ਤੈਨਾਤ ਰੱਖਿਆ ਗਿਆ। ਤੁਸੀਂ ਦੇਖੋ ਨਾ ਕਿ ਕਿਸੇ ਨੂੰ ਵੀ 3 ਸਾਲ ਦੀ ਕੈਦ ਹੋ ਜਾਂਦੀ ਆ ਤਾਂ ਬਹੁਤ ਕਸੂਤੀ ਸਥਿਤੀ ਹੋ ਜਾਂਦੀ ਹੈ। ਤਾਂ ਹਾਈ ਕੋਰਟ ਨੇ ਹੈਰਾਨਗੀ ਜਤਾਈ ਇਸ ਮਾਮਲੇ ਦੇ ਵਿੱਚ ਕਿ ਹਾਈ ਕੋਰਟ ਨੇ ਇਹ ਜਦੋਂ ਮਤਲਬ ਕਿ ਇਹਨਾਂ ਦੀ ਸਜ਼ਾ ਨੂੰ ਇਸ ਤਰ੍ਹਾਂ ਕੋਈ ਰੱਦ ਨਹੀਂ ਕੀਤਾ, ਕੋਈ ਉਹਨੂੰ ਹੋਲਡ 'ਤੇ ਨਹੀਂ ਪਾਇਆ, ਤਾਂ ਤੁਸੀਂ ਇਹਨਾਂ ਨੂੰ ਕੁਰਸੀ 'ਤੇ ਕਿਉਂ ਬਿਠਾ ਰੱਖਿਆ ਹੈ। ਇੱਕ ਬਹੁਤ ਮਹੱਤਵਪੂਰਨ ਉੱਥੇ ਕੇਸ ਜਿਹੜਾ ਵਿਚਾਰਿਆ ਗਿਆ। ਪਰ ਇਹ ਸਾਰਾ ਜਿਹੜਾ ਮਾਮਲਾ ਸੀ ਇੱਕ ਸਿਪਾਹੀ ਦੇ ਕਰਕੇ ਫਸਿਆ, ਕਿਉਂਕਿ ਸਿਪਾਹੀ ਨੂੰ ਇਹਨਾਂ ਨੇ
ਇੱਕ FIR ਦਰਜ ਹੋਣ ਤੋਂ ਇਹਨਾਂ ਨੇ ਕੱਢ ਦਿੱਤਾ ਸੀਗਾ, ਫਿਰ ਬਹਾਲ ਕਰ ਦਿੱਤਾ, ਫਿਰ ਉਹਨੂੰ ਡਿਸਮਿਸ ਕਰ ਦਿੱਤਾ। ਉਹ ਹਾਈ ਕੋਰਟ ਪਹੁੰਚ ਗਿਆ, ਉਹ ਕਹਿੰਦਾ ਮੈਂ ਜਨਾਬ ਇਕੱਲਾ ਥੋੜ੍ਹੀ ਇੱਥੇ ਤੇ ਕਈ ਤੁਰੇ ਫਿਰਦੇ ਆ। ਹਾਈ ਕੋਰਟ ਨੇ ਕਿਹਾ ਅੱਛਾ, ਉਹਨਾਂ ਕਿਹਾ ਹਾਂਜੀ ਸਾਰੇ ਹੀ ਆ ਇੱਥੇ, ਤਾਂ ਸਾਰੇ ਹੀ ਆ ਮੇਰੇ ਵਰਗੇ। ਅਤੇ ਉਹਨਾਂ ਕਿਹਾ ਪਤਾ ਕਰ ਲੈਂਦੇ ਕਿੰਨੇ, ਜਦੋਂ ਪਤਾ ਕੀਤਾ ਤਾਂ 800-900 ਨਿਕਲ ਆਏ। ਹਾਲਾਂਕਿ ਕੁਛ ਨਾਮ ਇਹਨਾਂ ਨੇ ਦੱਸੇ ਨਹੀਂ ਹੈ, ਉਹਦੇ 'ਤੇ ਫਿਟਕਾਰ ਪਈ ਆ। ਦੂਜੀ ਜਿਹੜੀ ਵੱਡੀ ਗੱਲ ਇਹਨਾਂ ਨੇ ਆਖੀ ਹਾਈ ਕੋਰਟ ਨੇ ਹੈਰਾਨਗੀ ਜਤਾ ਕੇ, ਕਿ ਤੁਸੀਂ ਜਿੱਥੇ IPS ਦੀ ਪੋਸਟ ਆ ਉੱਥੇ PPS ਕਿਵੇਂ ਨਿਯੁਕਤ ਕਰ ਰਹੇ ਹੋ, ਸਾਨੂੰ ਇਹਦੇ ਬਾਰੇ ਵੀ ਦੱਸੋ। ਬਾਕੀ ਜਾਣ ਸਕੰਜੇ ਅੰਦਰ ਜਿਉਂ ਮਿਲਣ ਵਿੱਚ ਗੰਨਾ। ਜੀ ਜੀ, ਮੋਦੀ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਜਾਂ ਕੀ ਦਿੱਤਾ ਜੀ ਇਸ ਵਾਰ? ਆਹੋ ਦੇਖੋ, ਇਹਨਾਂ ਨੇ ਨਾ ਸਹੁੰ ਖਾ ਲਈ ਸੀਗੀ ਕਿ इस देश की माटी की सौगंध खाता हूँ, ये देश नहीं बिकने दूंगा। ਤਾਂ ਮੇਰੇ ਖਿਆਲ ਦੇ ਨਾਲ ਉਹ ਥੋੜਾ ਉੱਥੇ ਗਲਤ ਬੋਲ ਗਏ ਕਵਿਤਾ ਨੂੰ। ਉਹਨਾਂ ਨੂੰ ਇਹ ਕਹਿਣਾ ਸੀਗਾ ਇਸ ਦੇਸ਼ की माटी की सौगंध खाता हूँ, इस देश को टिकने नहीं दूंगा। ਟਿਕਣੇ ਨਹੀਂ ਦੂੰਗਾ ਦੀ ਥਾਂ ਤੇ ਕਹਿਣਾ ਸੀਗਾ ਟਿਕਣੇ ਨਹੀਂ ਦੂੰਗਾ। ਕਦੇ ਨੋਟਬੰਦੀ ਦੀਆਂ ਕਤਾਰਾਂ ਦੇ ਵਿੱਚ ਲਾ ਦਿਓ, ਕਦੇ GST ਵਾਲੇ ਚੱਕਰਾਂ 'ਚ ਪਾ ਦਿਓ, ਕਦੇ ਕਰੋਨਾ ਵਾਲੀ ਸੂਈ ਦੇ ਨੱਕੇ 'ਚੋਂ ਲੰਘਾ ਦਿਓ, ਬਸ ਟਿਕਣ ਨਾ ਦਿਓ ਕਿਤੇ। ਜੇ ਕੋਈ ਸੁੱਖ ਦਾ ਸਾਹ ਆ ਜਾਵੇ ਅਗਲਾ ਸਰੈਂਡਰ ਹੀ ਕਰ ਜਾਵੇ ਕਿ ਜੋ ਹੋਣਾ ਸੋ ਹੋ ਜਾਵੇ, ਦਫਾ ਹੋਵੇ ਇਹੋ ਜਿਹੀ ਜ਼ਿੰਦਗੀ ਨਾਲ। ਅਤੇ ਫਿਰ ਤੁਸੀਂ ਆਖੋਗੇ ਜੇ ਜੀਣਾ ਤਾਂ ਮਿੱਤਰਾ ਤੈਨੂੰ ਕਿਰਾਇਆ ਬਹੁਤ ਦੇਣਾ ਪਊਗਾ ਇਸ ਮੁਲਕ ਦੇ ਵਿੱਚ। ਇੱਕ ਸਾਹ ਦੀ ਕੀਮਤ ਤੇਥੋਂ ਅਸੀਂ ਪੂਰੀ ਵਸੂਲਣੀ। ਸੋ ਆਹ ਹੁਣ ਹੋ ਰਿਹਾ। ਕਹਿੰਦੇ ਆ ਕਿ 15 ਸਾਲ ਜੇ ਤੁਹਾਡੇ ਕੋਲ ਪੁਰਾਣੀ ਮੋਟਰ ਆ, ਕਾਰ ਆ, ਤਾਂ ਤੁਹਾਨੂੰ RC ਰੀਨਿਊ ਕਰਾਉਣ ਵਾਸਤੇ, ਨਵਿਆਉਣ ਵਾਸਤੇ 8 ਗੁਣਾ ਜ਼ਿਆਦਾ ਫੀਸ ਪੇ ਕਰਨੀ ਪਏਗੀ। ਕਮਾਲ ਦੀ ਗੱਲ ਆ। ਤੇ ਤੁਹਾਡਾ ਰੁਪਈਆ ਲੱਗਣਾ 5000। ਕੜਕਣੇ ਨੋਟ, ਕਿਉਂਕਿ 2000 ਤੇ ਬੰਦ ਹੋ ਗਏ। 500 ਵਾਲੇ ਜਿਹੜੇ ਆ ਕੜਕ ਕਰਦੇ ਆ, ਪਰ ਜਦੋਂ ਕੜਕ ਕਰਕੇ ਨਿਕਲਦੇ ਆ ਬੰਦੇ ਤੇ ਕੜਕੀ ਆ ਜਾਂਦੀ ਹੈ, ਗਰੀਬੀ ਆ ਜਾਂਦੀ ਹੈ। ਸੋ ਫਿਲਹਾਲ ਜਿਹੜੀ ਫੀਸ ਲਈ ਜਾ ਰਹੀ ਹੈ ਉਹਦੇ ਤੋਂ 8 ਗੁਣਾ ਫੀਸ ਇਹਨਾਂ ਨੇ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਜੇ ਤੁਹਾਡੇ ਕੋਲ ਮੇਰੇ ਵਰਗੇ ਬੰਦੇ ਕੋਲ ਜਿੱਦਾਂ ਹੁਣ ਮੋਟਰ ਕਾਰ ਨਹੀਂ ਹੈਗੀ, ਮੈਂ ਤਾਂ ਮੋਟਰਸਾਈਕਲ ਵਾਲਾ ਬੰਦਾ, ਸਾਡਾ ਮੋਟਰਸਾਈਕਲ ਕਿਸ਼ਤਾਂ ਦਾ। ਤੋ ਸਾਡਾ ਜਿਹੜਾ ਮੋਟਰਸਾਈਕਲ ਹੁੰਦਾ, ਇਹੋ ਜਿਹਾ ਬੰਦਾ ਜੇ ਮੰਨ ਲਓ ਰੀਨਿਊ ਕਰਵਾਊਗਾ ਤਾਂ ਉਹਨੂੰ ਵੀ 300 ਰੁਪਏ ਦੀ ਥਾਂ 'ਤੇ ਉਹਨੂੰ 1000 ਰੁਪਈਆ ਭਰਨਾ ਪਊਗਾ। ਅਤੇ ਜੇ ਖੁਦਾ ਨਾ ਖਾਸਤਾ ਤੁਹਾਡੇ ਕੋਲ ਹੈ ਟਰੱਕ ਅਤੇ ਬੱਸ, ਅਤੇ ਜ਼ਾਹਰਾ ਜੀ ਗੱਲ ਆ ਕਿ ਫਿਰ ਵੱਟਾ ਬੜਾ ਭਾਰਾ ਪੈਣਾ, ਰੁਪਈਆ 12,500 ਹੌਲਾ ਕਰਨਾ ਪਊਗਾ, ਜੋ ਕਿ ਹੁਣ ਦੇ ਨਾਲੋਂ 21 ਗੁਣਾ ਵਧੇਰੇ ਆ। 21 ਗੁਣਾ। ਸੋ ਜਨਵਰੀ ਦੇ ਮੁਕਾਬਲੇ ਫਰਵਰੀ ਦੇ ਵਿੱਚ ਸਾਡੀ ਮਹਿੰਗਾਈ ਦਰ, ਖੁਦ ਮਹਿੰਗਾਈ ਦਰ ਜਿਹਨੂੰ ਆਪਾਂ ਕਹਿੰਦੇ ਹਾਂ, ਸਿੱਧੀ 1% ਵੱਧ ਗਈ ਆ। ਮਾਰਚ ਦੇ ਵਿੱਚ ਵੀ ਮੇਰਾ ਅੰਦਾਜ਼ਾ ਵੱਧ ਜਾਣਾ। ਹਰੇਕ ਚੀਜ਼, ਸਬਜ਼ੀ ਭਾਜੀ, ਦਾਲ, ਲੂਣ, ਸਰੋਂ ਦਾ ਤੇਲ, ਜੋ ਮਰਜ਼ੀ ਲੈ ਲਓ, ਸਭ ਕੁਛ ਮਹਿੰਗਾ ਹੋ ਗਿਆ। ਰਹਿੰਦੀ ਕਸਰ ਮਿਡਲ ਕਲਾਸ ਦੀ ਆ ਕੱਢ ਦਿੱਤੀ। ਮੋਟਰਸਾਈਕਲ ਕਿਹਦੇ ਕੋਲ ਆ? ਕਾਰਾਂ ਜ਼ਿਆਦਾਤਰ ਮਿਡਲ ਕਲਾਸ ਕੋਲ ਹੀ ਆ। ਸੋ ਬਹੁਤੀ ਜਿਹੜੀ ਆਪਾਂ ਦੇਖੀਏ ਇਸ ਵੇਲੇ ਦੁਰਦਸ਼ਾ ਜਿਹੜੀ ਕੀਤੀ ਪਈ ਉਹ ਮਿਡਲ ਕਲਾਸ ਦੀ ਕੀਤੀ ਪਈ ਹੈ। ਜੀ ਜੀ, ਲੱਕ ਤੋੜਨਾ ਹੀ ਤੋੜਨਾ ਇਹਨਾਂ ਨੇ। 3 ਕਰੋੜ ਰਾਸ਼ਨ ਕਾਰਡ ਰੱਦ ਹੋਣ 'ਤੇ ਸੁਪਰੀਮ ਕੋਰਟ ਵੀ ਹੈਰਾਨ। ਹਾਂਜੀ ਦੇਖੋ, 3 ਕਰੋੜ ਰਾਸ਼ਨ ਕਾਰਡ ਜਿਹੜੇ ਕੈਂਸਲ ਹੋਏ ਆ ਤਾਂ ਆਪਣੇ ਆਪ ਦੇ ਵਿੱਚ ਆਪਾਂ ਨੂੰ ਵੀ ਹੈਰਾਨ ਕਰਨ ਵਾਲਾ ਮਾਜਰਾ ਨੇ। ਕਿਉਂਕਿ ਦੇਖੋ ਸਾਡੇ ਇੱਥੇ ਕੀ ਹੈ ਕਿ ਜਿੱਦਾਂ ਮਿੰਟੂ ਜੀ ਜੀ, ਮੈਨੂੰ ਲੱਗ ਰਿਹਾ ਜੀ ਆਵਾਜ਼ ਦੀ ਥੋੜ੍ਹੀ ਪ੍ਰੋਬਲਮ ਆ, ਅਤੇ ਸਰੋਤੇ ਦਾ ਜੁੜੇ ਰਹੋ। ਆਪਾਂ ਇਹ ਜਿਹੜੀ ਖਬਰ ਉਸ ਨੂੰ ਕੰਟੀਨਿਊ ਕਰਦੇ ਹਾਂ।
ਜੀ ਮਿੰਟੂ ਜੀ, ਰਾਸ਼ਨ ਕਾਰਡ ਰੱਦ ਹੋਣ ਦੀ ਆਪਾਂ ਜਿਹੜੀ ਉਹ ਗੱਲ ਕਰ ਰਹੇ ਸੀਗੇ। ਹਾਂਜੀ, ਰਾਸ਼ਨ ਕਾਰਡ ਦਾ ਜਿੱਦਾਂ ਉੱਥੇ ਜ਼ਿਕਰ ਹੋਇਆ, ਕਿਸੇ ਨੇ ਪਟੀਸ਼ਨ ਪਾਈ ਹੈ, ਤਾਂ ਇਹਦੇ ਤੇ ਜੋ ਸੁਪਰੀਮ ਕੋਰਟ ਦੇ ਜੱਜ ਆ ਉਹ ਵੀ ਹੈਰਾਨ ਰਹੇ ਆ ਕਿ ਇਹਨੂੰ ਵਿਰੋਧਾਤਮਕ ਮਾਮਲੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਕਿਉਂਕਿ ਗੰਭੀਰ ਮਸਲਾ ਹੈ। ਕਿਉਂਕਿ ਜੋ ਉੱਥੇ ਕਾਰਨ ਦੱਸੇ ਗਏ, ਕਾਰਕ ਦੱਸੇ ਗਏ, ਉਹ ਇਹੋ ਹੀ ਆ ਕਿ ਜਿੱਦਾਂ ਰਾਸ਼ਨ ਕਾਰਡ ਜਿਹੜੇ ਆ ਉਹ ਜੋੜੇ ਗਏ ਆਧਾਰ ਕਾਰਡ ਵਗੈਰਾ ਦੇ ਨਾਲ, ਜਾਂ ਇਹਨਾਂ ਨੇ ਵਨ ਨੇਸ਼ਨ ਵਨ ਰਾਸ਼ਨ ਕਾਰਡ ਵਗੈਰਾ ਜੋ ਇਹ ਨੀਤੀਆਂ ਲਿਆਂਦੀਆਂ, ਤਾਂ ਉਹਦੇ ਕਰਕੇ 3 ਕਰੋੜ ਰਾਸ਼ਨ ਕਾਰਡ ਜਿਹੜੇ ਆ ਉਹ ਰੱਦ ਹੋ ਗਏ। ਸੋ ਇਹ ਨੋਟਿਸ ਮੰਗਿਆ, ਇਹਨਾਂ ਨੇ ਨੋਟਿਸ ਦੇ ਕੇ ਜਵਾਬ ਮੰਗਿਆ ਕੇਂਦਰ ਸਰਕਾਰ ਤੋਂ ਕਿ ਅਜਿਹਾ ਕਿਸ ਤਰ੍ਹਾਂ ਹੋ ਗਿਆ। ਔਰ ਵਾਕਿਆ ਬਹੁਤ ਹੈਰਾਨਗੀ ਵਾਲੀ ਗੱਲ ਆ ਕਿ ਜਿਸ ਮੁਲਕ ਦੇ ਵਿੱਚ PDS ਦੇ ਤਹਿਤ 25 ਕਰੋੜ ਦੇ ਕਰੀਬ ਵਸੋਂ ਨੂੰ ਅਨਾਜ ਜਾਂਦਾ ਹੋਵੇ, ਉਹਦੇ ਵਿੱਚੋਂ 3 ਕਰੋੜ, ਕਿਉਂਕਿ ਬਹੁਤੇ ਹੀ ਗਰੀਬ ਨੇ ਇਹਦੇ ਵਿੱਚ 8-9 ਕਰੋੜ ਤਾਂ 80 ਕਰੋੜ ਦੇ ਵਿੱਚੋਂ, ਬਾਕੀ ਕਹਿ ਲਓ ਕਿ ਥੋੜੇ ਜਿਹੇ ਘੱਟ ਗਰੀਬ ਨੇ, ਪਰ ਹੈ ਤਾਂ ਗਰੀਬ ਨੇ, ਲੋੜਵੰਦ ਆ, ਉਹਨਾਂ ਦੇ ਵਿੱਚ ਚਲੋ ਠੀਕ ਆ, ਕੋਈ ਜਾਇਜ਼ ਨਜਾਇਜ਼ ਹੋ ਸਕਦੇ ਆ, ਪਰ ਲੱਖਾਂ ਲੋਕ ਤੇ ਐਸੇ ਹੋਣਗੇ ਨਾ ਜਿਨ੍ਹਾਂ ਦੇ ਕੋਲ ਹੋ ਸਕਦਾ ਆਧਾਰ ਕਾਰਡ ਨਾ ਹੋਵੇ, ਲਿੰਕ ਨਾ ਕਰਾ ਸਕੇ ਹੁਣ, ਜਾਂ ਕਿਸੇ ਹੋਰ ਡਾਕੂਮੈਂਟ ਕਰਕੇ ਉਹ ਰਾਸ਼ਨ ਤੋਂ ਮਹਿਰੂਮ ਰਹਿ ਕੇ। ਇਹ ਬਹੁਤ, ਮੈਂ ਕਹੂੰਗਾ ਕਿ ਸੰਵੇਦਨਾ ਵਾਲਾ ਮਸਲਾ ਹੈ, ਬਹੁਤ ਕਹਿ ਲਓ ਕਿ ਵਿਵੇਕ ਬੁੱਧੀ ਨਾਲ ਵੇਖਣ ਵਾਲਾ ਮਸਲਾ ਹੈ ਕਿ ਆਖਰ ਜੋ ਉਹਦਾ ਗਰੀਬਾਂ ਨੂੰ ਸਹਾਰਾ ਸੀਗਾ ਉਹ ਜਦੋਂ ਖੁੱਸ ਗਿਆ ਹੋਊਗਾ, ਕਰੋਨਾ ਕਾਲ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀ ਹਾਲਤ ਕਿਹੋ ਜਿਹੀ ਰਹੀ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।